खेती ਕਰਮਾ ਸੇਤੀ ਪੰਜਾਬ ਅੰਦਰ ਖੇਤੀਬਾੜੀ ਨੂੰ ਲੈ ਕੇ ਇਹ ਕਹਾਵਤ ਆਮ ਪ੍ਰਚਲਿਤ ਹੈ, ਪਰ ਇਸ ਅਖਾਣ ਨੂੰ ਝੂਠਾ ਸਾਬਿਤ ਕਰ ਵਿਖਾਇਆ ਹੈ ਫਰੀਦਕੋਟ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਅਤੇ ਭਾਰਤ ਸਰਕਾਰ ਦੇ ਸਾਬਕਾ IFS ਅਧਿਕਾਰੀ ਹਰਦੀਪ ਸਿੰਘ ਕਿੰਗਰਾ ਨੇ। IFS ਵਜੋਂ ਰਿਟਾਇਰਡ ਹੋਣ ਤੋਂ ਬਾਅਦ ਹਰਦੀਪ ਸਿੰਘ ਕਿੰਗਰਾ ਨੇ ਮਾਡਰਨ ਤਰੀਕੇ ਨਾਲ ਖੇਤੀ ਕਰਨ ਨੂੰ ਤਰਜੀਹ ਦਿੱਤੀ ਤੇ ਆਪਣੇ ਘਰ ਦੇ ਨਾਲ ਹੀ ਆਪਣੀ ਅੱਧਾ ਏਕੜ ਜ਼ਮੀਨ ਵਿੱਚ ਹਾਈਡਰੋਪੋਨਿਕ ਵਿਧੀ ਨਾਲ ਖੇਤੀ ਕਰਨੀ ਸ਼ੁਰੂ ਕੀਤੀ। ਕਰੀਬ 2 ਸਾਲ ਪਹਿਲਾਂ ਸ਼ੁਰੂ ਕੀਤੀ ਖੇਤੀ ਤੋਂ ਹਰਦੀਪ ਸਿੰਘ ਕਿੰਗਰਾ ਕਾਫੀ ਖੁਸ਼ ਨਜ਼ਰ ਆ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਪੁੱਤ ਮਿੱਟੀ ਨਾਲ ਮਿੱਟੀ ਹੋਣ ਤੋਂ ਡਰਦੇ ਹੀ ਖੇਤੀ ਨੂੰ ਤਿਆਗ ਗਏ ਨੇ, ਪਰ ਉਹਨਾਂ ਮਿੱਟੀ ਰਹਿਤ ਖੇਤੀ ਸ਼ੁਰੂ ਕਰਕੇ ਇੱਕ ਨਵੀਂ ਪਿਰਤ ਪਾਈ ਹੈ ਅਤੇ ਉਹਨਾਂ ਦਾ ਮੰਨਣਾ ਹੈ ਕਿ ਕਿਸਾਨ ਦਾ ਪੁੱਤ ਹੁਣ ਟਾਈ ਲਗਾ ਕੇ ਤੇ ਕੋਟ ਪੈਂਟ ਪਾ ਕੇ ਵੀ ਖੇਤੀ ਕਰ ਸਕਦਾ ਹੈ। ਫਰੀਦਕੋਟ ਦੇ ਪਿੰਡ ਕਮਿਆਣਾ ਵਿੱਚ ਬਣੇ ਹਾਈਡਰੋਪੋਨਿਕ ਪੋਲੀ ਹਾਊਸ ਵਿੱਚ ਹਰਦੀਪ ਸਿੰਘ ਕਿੰਗਰਾ ਨੇ ਚੈਰੀ, ਟਮਾਟਰ ਦੀਆਂ ਕਈ ਕਿਸਮਾਂ, ਸਲਾਦ ਵਿੱਚ ਵਰਤੇ ਜਾਂਦੇ ਪੱਤ ਗੋਭੀ, ਬੰਦ ਗੋਭੀ ਦੀਆਂ ਕਈ ਕਿਸਮਾਂ, 5 ਕਿਸਮ ਦੀ ਲੈਟਸ ਅਤੇ ਸਟ੍ਰਾਬੇਰੀ ਆਦਿ ਲਗਾ ਕੇ ਜਿੱਥੇ ਵਧੀਆ ਕਮਾਈ ਕਰ ਰਿਹਾ ਹੈ, ਉੱਥੇ ਹੀ ਉਹਨਾਂ ਵੱਲੋਂ ਜ਼ਹਿਰ ਮੁਕਤ ਅਤੇ ਮਿੱਟੀ ਦੇ ਸੰਪਰਕ ਤੋਂ ਬਿਨਾਂ ਵਾਲੀ ਖੇਤੀ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਹਰਦੀਪ ਸਿੰਘ ਕਿੰਗਰਾ ਨੇ ਕਿਹਾ ਕਿ ਇਹ ਟੈਕਨੀਕ ਜੋ ਹੈ ਇਹ ਖੇਤੀ ਦਾ ਭਵਿੱਖ ਹੈ ਅਤੇ ਭਵਿੱਖ ਵਿੱਚ ਜੋ ਖੇਤੀ ਹੋਣੀ ਹੈ ਉਹ ਇਸੇ ਵਿਧੀ ਨਾਲ ਹੀ ਸੰਭਵ ਹੈ। ਉਹਨਾਂ ਕਿਹਾ ਕਿ ਉਹ ਇਸ ਤਕਨੀਕ ਤੇ ਕੰਮ ਕਰ ਰਹੇ ਨੇ ਕਿ ਜਿੱਥੇ ਤੁਹਾਡੀ ਫਸਲ ਵਿਕਣੀ ਹੈ ਉਹ ਉੱਥੇ ਹੀ ਪੈਦਾ ਕੀਤੀ ਜਾਵੇ ਤਾਂ ਜੋ ਫਸਲ ਦੀ ਪ੍ਰੋਡਕਸ਼ਨ ਕੋਸਟ ਘਟ ਜਾਵੇ। ਉਹਨਾਂ ਨੇ ਕਿਹਾ ਕਿ ਇਸ ਵਿਧੀ ਨਾਲ ਨਾ ਤਾਂ ਉਹ ਮਿੱਟੀ ਵਰਤ ਰਹੇ ਨੇ ਅਤੇ ਨਾ ਹੀ ਪਾਣੀ ਵੇਸਟ ਕਰ ਰਹੇ ਨੇ। ਉਹਨਾਂ ਕਿਹਾ ਕਿ ਪਾਣੀ ਵੀ RO ਦਾ ਵਰਤਿਆ ਜਾ ਰਿਹਾ ਹੈ। ਇਸ ਖੇਤੀ ਨੂੰ ਛੱਤ ਉੱਪਰ ਵੀ ਕੀਤਾ ਜਾ ਸਕਦਾ ਹੈ। ਇਸ ਨਾਲ ਜਿੱਥੇ ਪੈਦਾ ਕਰਨ ਵਾਲੇ ਨੂੰ ਲਾਭ ਹੁੰਦਾ ਹੈ ਉੱਥੇ ਹੀ ਖਾਣ ਵਾਲੇ ਨੂੰ ਇਸ ਨਾਲ ਲਾਭ ਮਿਲਦਾ ਹੈ। ਉਹਨਾਂ ਕਿਹਾ ਕਿ ਇਸ ਵਿਧੀ ਨੂੰ ਹਾਈਡਰੋਪੋਨਿਕ ਐਗਰੀਕਲਚਰ ਕਿਹਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਇਸ ਵਿਧੀ ਨਾਲ ਤੁਸੀਂ 1 ਏਕੜ ਵਿੱਚੋਂ 30 ਏਕੜ ਦੇ ਬਰਾਬਰ ਫਸਲ ਕੱਢ ਸਕਦੇ ਹੋ। ਉਹਨਾਂ ਨੇ ਕਿਹਾ ਕਿ ਇਸ ਵਿਧੀ ਨਾਲ ਤੁਹਾਡੇ ਕੋਲ ਪੌਦਿਆਂ ਦੇ ਵਾਧੇ ਲਈ ਖੁੱਲੀ ਥਾਂ ਹੈ। ਤੁਸੀਂ ਇਹਨਾਂ ਜ਼ਮੀਨ ਤੇ ਉਗਾਏ ਹੋਏ ਪੌਦਿਆਂ ਦੇ ਮੁਕਾਬਲੇ ਜ਼ਿਆਦਾ ਫੈਲਾ ਸਕਦੇ ਹੋ। ਉਹਨਾਂ ਨੇ ਕਿਹਾ ਕਿ ਇਸ ਵਿਧੀ ਲਈ ਨਾ ਟਰੈਕਟਰ ਦੀ ਲੋੜ ਹੈ, ਨਾ ਟਰਾਲੀ ਦੀ ਲੋੜ ਹੈ ਤੇ ਨਾ ਕਹੀ ਦੀ ਤੇ ਨਾ ਰੰਬੇ ਦੀ ਲੋੜ ਹੈ। ਕਿਸੇ ਵੀ ਖੇਤੀ ਦੇ ਸੰਦ ਦੀ ਲੋੜ ਨਹੀਂ। ਉਹਨਾਂ ਨੇ ਕਿਹਾ ਕਿ ਇਸ ਤੇ ਕੋਈ ਰੇ ਸਪਰੇ ਨਹੀਂ ਕਰਨੀ, ਇਸ ਤੇ ਕੋਈ ਕਿੱਤਾ ਨਹੀਂ ਆਉਂਦਾ ਕਿਉਂਕਿ ਇਹ ਚੁਫੇਰਿਓ ਕਵਰ ਹੈ। ਉਹਨਾਂ ਨੇ ਕਿਹਾ ਕਿ ਇਸ ਵਿੱਚ ਮਿਹਨਤ ਦੀ ਨਹੀਂ ਬਲਕਿ ਸਮਾਰਟ ਵਰਕ ਦੀ ਲੋੜ ਹੈ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਹੁਣ ਤੱਕ ਇੱਥੇ 26 ਫਸਲਾਂ ਪੈਦਾ ਕਰ ਚੁੱਕੇ ਨੇ। IFS ਤੋਂ ਕਿਸਾਨ ਬਣਨ ਬਾਰੇ ਉਹਨਾਂ ਨੇ ਕਿਹਾ ਉਹਨਾਂ ਦਾ ਸ਼ੁਰੂ ਤੋਂ ਸ਼ੌਂਕ ਸੀ ਕਿ ਉਹ ਖੇਤੀ ਕਰਨ। ਉਹਨਾਂ ਕਿਹਾ ਕਿ ਬਸ ਇਸ ਦਾ ਤਰੀਕਾ ਬਦਲਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਖੇਤੀ ਵਿੱਚੋਂ ਮਿੱਟੀ ਕੱਢ ਕੇ ਮਿੱਟੀ ਦੀ ਥਾਂ ਪਾਲੀ ਹਾਊਸ ਨੂੰ ਦਿੱਤੀ ਹੈ ਅਤੇ ਮਿੱਟੀ ਰਹਿਤ ਖੇਤੀ ਸ਼ੁਰੂ ਕੀਤੀ ਹੈ। ਇਸ ਤਰ੍ਹਾਂ ਜੀ ਕਿ ਇਹ ਖੇਤੀ ਦਾ ਭਵਿੱਖ ਹੈ। ਭਵਿੱਖ ਦੇ ਵਿੱਚ ਜਿਹੜੀ ਖੇਤੀ ਦੁਨੀਆ ਦੇ ਵਿੱਚ ਹੋਣੀ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਕੋਈ ਚੀਜ਼ ਖੇਤ ਤੋਂ ਚੱਲਦੀ ਹੈ ਤੇ ਤੁਹਾਡੇ ਮੇਜ਼ ਤੱਕ ਆਉਂਦੀ ਹੈ ਤਾਂ ਉਹਦੇ ਤੇ ਬਹੁਤ ਸਾਰੀ ਕਾਸਟ ਜਿਹੜੀ ਆ ਉਹ ਟਰਾਂਸਪੋਰਟ ਦੀ ਹੁੰਦੀ ਹੈ ਤੇ ਹੋਰ ਜਿਹੜੀ ਰਾਹ ਚੀਜ਼ਾਂ ਹੁੰਦੀਆਂ। ਜਦੋਂ ਤੁਸੀਂ ਜਿੱਥੇ ਤੁਹਾਡੀ ਚੀਜ਼ ਵਿਕਦੀ ਹੈ ਜੇ ਉੱਥੇ ਹੀ ਤੁਸੀਂ ਪੈਦਾ ਕਰੋ ਤਾਂ ਉਹਦੇ ਵਾਸਤੇ ਜਿਹੜਾ ਹੈ ਤੁਹਾਨੂੰ ਕਾਸਟ ਜਿਹੜੀ ਉਹਦੀ ਪ੍ਰੋਡਕਸ਼ਨ ਕਾਸਟ ਘਟ ਜਾਂਦੀ ਹੈ। ਹੁਣ ਪੈਦਾ ਕਿਵੇਂ ਕਰੀਏ? ਸ਼ਹਿਰਾਂ ਦੇ ਵਿੱਚ ਤਾਂ ਪੱਕੇ ਥਾਂ ਹੈ, ਕਈ ਥਾਵਾਂ ਦੇ ਉੱਤੇ ਮਿੱਟੀ ਜਿਹੜੀ ਉਹ ਮਾੜੀ ਹੁੰਦੀ ਹੈ, ਕਈ ਥਾਵਾਂ ਤੇ ਰੇਗਿਸਤਾਨ ਦਾ ਰੇਤਾ ਹੈ, ਕਈ ਥਾਵਾਂ ਤੇ ਧਰਤੀ 'ਚ ਪਾਣੀ ਬਹੁਤ ਜ਼ਿਆਦਾ ਹੈ, ਉੱਥੇ ਤੁਸੀਂ ਪੈਦਾ ਨਹੀਂ ਕਰ ਸਕਦੇ। ਸੋ ਇਹ ਜਿਹੜੀ ਖੇਤੀ ਹੈ ਇਹਦੇ ਵਿੱਚ ਨਾ ਤਾਂ ਤੁਹਾਨੂੰ ਮਿੱਟੀ ਦੀ ਲੋੜ ਹੈ ਤੇ ਨਾ ਹੀ ਤੁਹਾਨੂੰ ਪਾਣੀ ਬਾਰੇ ਬੌਦਰ ਕਰਨ ਦੀ ਲੋੜ ਹੈ। ਸੋ ਮਿੱਟੀ ਤੁਸੀਂ ਵਰਤਣੀ ਨਹੀਂ, ਧਰਤੀ 'ਚ ਤੁਸੀਂ ਕੁਝ ਲਾਉਣਾ ਨਹੀਂ ਤੇ ਪਾਣੀ ਤੁਸੀਂ RO ਦਾ ਵਰਤਣਾ ਹੈਗਾ ਇਹਦੇ ਵਾਸਤੇ। ਸੋ ਤੁਹਾਨੂੰ ਦੋਨੇ ਚੀਜ਼ਾਂ ਭਾਵੇਂ ਛੱਤ ਤੇ ਲਾ ਲਓ, ਭਾਵੇਂ ਤੁਸੀਂ ਛੱਤਾਂ ਖਰੀਦ ਲਓ। ਇੱਥੋਂ ਤੱਕ ਕਿ ਪੈਰਿਸ ਦੇ ਵਿੱਚ 70,000 ਸਕੁਅਰ ਫੁੱਟ ਏਰੀਆ ਇੱਕ ਕੰਪਨੀ ਨੇ ਲੈ ਕੇ ਇਹ ਫਾਰਮ ਲਾਇਆ ਹੋਇਆ, ਕਿਉਂਕਿ ਜਿੱਥੇ ਲੋਕ ਖਾਂਦੇ ਹੈ ਜਿਹੜੀ ਚੀਜ਼ ਉੱਥੇ ਹੀ ਪੈਦਾ ਹੋਵੇ ਤਾਂ ਉਹਦੀ ਜਿਹੜੀ ਕਾਸਟ ਹੈ ਉਹ ਦੋਨਾਂ ਨੂੰ ਫਾਇਦਾ, ਪੈਦਾ ਕਰਨ ਵਾਲੇ ਨੂੰ ਵੀ ਫਾਇਦਾ ਹੈ ਤੇ ਖਾਣ ਵਾਲੇ ਨੂੰ ਵੀ ਫਾਇਦਾ ਹੈ। ਸੋ ਇਸ ਕਰਕੇ ਇਹ ਖੇਤੀ ਦਾ ਇੱਕ ਭਵਿੱਖ ਹੈ। ਇਹਨੂੰ ਹਾਈਡਰੋਪੋਨਿਕ ਖੇਤੀ ਕਹਿੰਦੇ ਆ। ਜਾਪਾਨ ਦੇ ਵਿੱਚ ਜਿਹੜੀਆਂ 5 ਮੋਸਟ ਇੰਪੋਰਟੈਂਟ ਚੀਜ਼ਾਂ ਉਹਨਾਂ ਦੇ ਵਿੱਚੋਂ ਇੱਕ ਹਾਈਡਰੋਪੋਨਿਕ ਐਗਰੀਕਲਚਰ ਹੈ। ਦੇਖੋ ਮੁਨਾਫਾ ਤਾਂ ਇਹਦੇ ਵਿੱਚ ਵੀਰ ਜਿੰਨਾ ਗੁੜ ਪਾਓ ਉਨਾ ਮਿੱਠਾ ਹੁੰਦਾ। 1 ਏਕੜ ਦੇ ਵਿੱਚੋਂ 30 ਏਕੜ ਦੇ ਬਰਾਬਰ ਤੁਸੀਂ ਫਸਲ ਕੱਢ ਸਕਦੇ ਹੋ, ਕਿਉਂਕਿ ਇੱਥੇ ਤੁਸੀਂ ਉੱਪਰ ਨੂੰ ਜਾ ਸਕਦੇ ਹੋ ਤਾਂ ਨੂੰ। ਜਿਵੇਂ ਆ ਦੇਖੋ ਸਾਡੇ ਚੈਰੀ ਟਮੈਟੋ ਹੈ, 20-20 ਫੁੱਟ ਦੀਆਂ ਵੱਲਾਂ ਹੋਈਆਂ ਪਈਆਂ, ਇਹਨਾਂ ਨੇ 20-20 ਫੁੱਟ ਦੀਆਂ ਹੋਰ ਹੋ ਜਾਣਾ ਹੈਗਾ, 40-40 ਫੁੱਟ। ਜਿਉਂ-ਜਿਉਂ ਉੱਤੇ ਵਧੀ ਜਾਂਦੀ ਹੈ ਅਸੀਂ ਇਹਨੂੰ ਨੀਵੀਆਂ ਕਰਦੇ ਜਾਂਦੇ ਹਾਂ। ਜੇ ਇਹੀ ਧਰਤੀ 'ਚ ਲਾਈਆਂ ਹੁਣ ਤਾਂ ਥੱਲੇ ਫੈਲਣਗੀਆਂ, ਕਿੰਨੀਆਂ ਕੁ ਫੈਲ ਜਾਣਗੀਆਂ, ਆਪਸ 'ਚ ਉਲਝ ਜਾਣਗੀਆਂ। ਸੋ ਇਸ ਕਰਕੇ ਲੇਕਿਨ ਤੁਸੀਂ ਇਹਦੇ ਵਾਸਤੇ ਨਾ ਟਰੈਕਟਰ ਦੀ ਲੋੜ ਹੈ, ਨਾ ਟਰਾਲੀ ਦੀ ਲੋੜ ਹੈ, ਨਾ ਕਹੀ ਦੀ ਲੋੜ ਹੈ, ਨਾ ਖੁਰਪੇ ਦੀ ਲੋੜ ਹੈ, ਕਿਸੇ ਵੀ ਖੇਤੀ ਦੇ ਸੰਦ ਦੀ ਲੋੜ ਨਹੀਂ ਹੈਗੀ।
ਦੂਜੀ ਗੱਲ, ਕਿਸੇ ਨੇ ਇਹਨੂੰ ਗੋਡੀ ਨਹੀਂ ਦੇਣੀ, ਕਿਸੇ ਨੇ ਇਹ 'ਚੋਂ ਖੜਪਤਵਾਰ ਨਹੀਂ ਕੱਢਣੇ, ਕੋਈ ਖੜਪਤਵਾਰ ਮਾਰਨ ਵਾਲੀ ਦਵਾਈ ਨਹੀਂ ਛਿੜਕਣੀ, ਚਾਰੇ ਪਾਸੇ ਨੈੱਟ ਲੱਗਿਆ, ਕੋਈ ਇਨਸੈਕਟ ਨਹੀਂ ਆਉਂਦਾ। ਤੜਕੇ ਤੁਸੀਂ ਗੇੜਾ ਮਾਰੋ, ਜੇ ਤੁਹਾਨੂੰ ਲੱਗਦਾ ਵੀ ਕਿਤੇ ਕੋਈ ਸੁੰਡੀ ਬੈਠੀ ਹੈ, ਉਹਨੂੰ ਹੱਥ ਨਾਲ ਫੜ ਕੇ ਜਿਹੜਾ ਪਾਣੀ 'ਚ ਪਾ ਦਿਓ ਜਾਂ ਉੱਦਾਂ ਮਾਰ ਦਿਓ, ਕੋਈ ਐਡੀ ਗੱਲ ਨਹੀਂ ਹੈਗੀ ਹੈ। ਸੋ ਇਹਦੇ ਵਿੱਚ ਮਿਹਨਤ ਜਿਹੜੀ ਆ ਹੋਰ ਤਰ੍ਹਾਂ ਦੀ ਹੈ। ਮਿਹਨਤ ਹੈ ਫਿਕਰ ਵਾਲੀ, ਕੋਈ ਕਹੀ ਨਹੀਂ ਚਲਾਉਣੀ, ਕੁਛ ਨਹੀਂ ਚਲਾਉਣਾ, ਲੇਕਿਨ ਤੁਹਾਨੂੰ ਫਿਕਰ ਜ਼ਰੂਰ ਕਰਨਾ ਪੈਣਾ ਤੜਕੇ ਹੱਥ ਨੇ। ਇਹ ਨਹੀਂ ਤੁਸੀਂ ਕਹਿ ਸਕਦੇ, ਜਿਵੇਂ ਆ ਮੇਰੇ ਗੁਆਂਢ 'ਚ ਕਣਕ ਬੀਜੀ ਹੈ, ਜਿੱਦਾਂ ਦੀ ਕਣਕ ਬੀਜੀ ਹੈ ਉਦੋਂ ਦਾ ਬੀਜਣ ਵਾਲਾ ਬੰਦਾ ਜਿਹੜਾ 5 ਵਾਰੀ ਇਸ ਖੇਤ 'ਚ ਆਇਆ ਗਾ 2.5 ਮਹੀਨਿਆਂ 'ਚ, ਜਿਹੜਾ ਜ਼ਿਮੀਂਦਾਰ 5 ਵਾਰੀ ਆਪਦੇ ਖੇਤ 'ਚ ਆਉਂਦਾ 2.5 ਮਹੀਨਿਆਂ 'ਚ, ਉਹ ਅਮੀਰ ਨਹੀਂ ਹੋ ਸਕਦਾ। ਜਿਸ ਜ਼ਿਮੀਂਦਾਰ ਕੋਲੇ 365 ਦਿਨ ਦਾ ਕੰਮ ਨਹੀਂ ਹੈਗਾ, ਉਹ ਅਮੀਰ ਨਹੀਂ ਹੋ ਸਕਦਾ। ਜੇ ਕਿਸੇ ਜ਼ਿਮੀਂਦਾਰ ਦੇ ਕੋਲੇ 365 ਦਿਨ ਦੇ ਵਿੱਚ ਸਿਰਫ 100 ਦਿਨ ਦਾ ਕੰਮ ਹੈ, ਦੇਖੋ ਕਣਕ ਆਪਾਂ ਬੀਜਦੇ ਹਾਂ, ਜਦੋਂ ਕਣਕ ਬੀਜਦੇ ਹਾਂ ਉਹਨੂੰ 26 ਦਿਨ ਬਾਅਦ ਆਪਾਂ ਕੋਰ ਭਿਉਂਦੇ ਹਾਂ, ਕੋਰ ਭਿਉਂ ਕੇ ਫਿਰ ਆਪਾਂ 5-7 ਦਿਨ ਉਹ 'ਚ ਕਸੌਲੀ ਨਹੀਂ ਮਾਰ ਸਕਦੇ। 32 ਦਿਨਾਂ 'ਚ ਅਸੀਂ 3 ਦਿਨ ਕੰਮ ਕਰਦੇ ਹਾਂ। ਜਿਹੜਾ ਬੰਦਾ 32 ਦਿਨਾਂ 'ਚ 3 ਦਿਨ ਕੰਮ ਕਰਦਾ, ਉਹ ਕਿਵੇਂ ਕਹਿ ਸਕਦਾ ਕਿ ਮੈਂ ਰੱਜ ਕੇ ਰੋਟੀ ਖਾ ਸਕਦਾ? ਇਸ ਕੰਮ ਇੱਥੇ ਤਾਂ ਤੁਸੀਂ ਸਵੇਰੇ ਸ਼ਾਮ ਤੁਹਾਨੂੰ ਜਿਹੜਾ ਉਹ ਗੇੜਾ ਮਾਰਨਾ ਪੈਣਾ ਹੈਗਾ ਤੇ ਵੇਖਣਾ ਪੈਣਾ ਵੀ ਮੇਰੇ ਬੂਟਿਆਂ ਦੀ ਹਾਲਤ ਕੀ ਹੈ, ਕਿਵੇਂ ਹੈ। ਬਾਕੀ ਇਹਦੇ 'ਚ ਪ੍ਰੋਡਕਸ਼ਨ ਦਾ ਕੋਈ ਅੰਤ ਨਹੀਂ ਹੈਗਾ, ਜਿੰਨੀ ਮਰਜ਼ੀ ਚੀਜ਼ ਤੁਸੀਂ ਪੈਦਾ ਕਰ ਸਕਦੇ ਹੋ। ਕੋਈ ਵੀ ਫਸਲ ਜਿਹੜੀ ਦਰਖਤ ਨਹੀਂ ਹੈਗਾ, ਉਹ ਇਹਦੇ 'ਚ ਤੁਸੀਂ ਪੈਦਾ ਕਰ ਸਕਦੇ ਹੋ। ਕਿਹੜੀਆਂ ਜਿਹੜੀਆਂ ਹੁਣ ਤੱਕ ਤੁਸੀਂ ਅਸੀਂ ਇਹਦੇ ਵਿੱਚ ਤਜਰਬਾ ਕੀਤਾ ਸੀਗਾ 26 ਫਸਲਾਂ ਦਾ। ਉਹਨਾਂ ਦੇ ਵਿੱਚੋਂ ਹੁਣ ਸਾਡੇ ਕੋਲੇ ਲਾਲ ਬੰਦ ਗੋਭੀ, ਹਰੀ ਬੰਦ ਗੋਭੀ, 5 ਕਿਸਮ ਦੀ ਲੈਟਸ ਹੈ, ਆਈਸਬਰਗ ਲੈਟਸ, ਬਟਰਹੈਡ ਲੈਟਸ, ਗ੍ਰੀਨ ਲੈਟਸ, ਰੈੱਡ ਲੈਟਸ ਤੇ ਰੋਮੇਨ ਲੈਟਸ। 4 ਕਿਸਮ ਦੇ ਸਾਡੇ ਕੋਲੇ ਚੈਰੀ ਟਮਾਟੋ ਲੱਗੇ ਆ, ਗੋਲ ਲਾਲ, ਲੰਬੇ ਲਾਲ, ਲੰਬੇ ਕੇਸਰ, ਗੋਲ ਕੇਸਰ ਤੇ ਲੰਬੇ ਪੀਲੇ। ਸਾਡੇ ਕੋਲੇ ਸਟ੍ਰਾਬੇਰੀ ਲੱਗੀ ਸੀ, ਜਿਹੜੀ ਹੁਣ ਖਤਮ ਹੋ ਗਈ, ਸਾਰੀ ਵਿਕ ਚੁੱਕੀ ਹੈ। ਬਰੋਕਲੀ ਲਾਈ ਸੀ ਅਸੀਂ, ਉਹ ਸਾਡੀ ਜਿਹੜੀ ਵਿਕ ਚੁੱਕੀ ਹੈ। ਤੇ ਅਸੀਂ ਉਹ ਲਾਈ ਸੀ ਆਪਣੀ ਕੀ ਕਹਿੰਦੇ ਆ, ਆਹ ਤੇਲੀ ਜਿਹੜੀ ਚਾਈਨੀਜ਼ ਜਿਹੜੀ ਹੈ ਬੌਕ ਚੋਏ, ਉਹ ਸਾਡੀ ਵਿਕ ਚੁੱਕੀ ਹੈ। ਬੇਸਲ ਸਾਡਾ ਜਿਹੜਾ ਇਸੇ ਫਾਰਮ ਦੇ ਉੱਤੋਂ ਬੇਸਲ ਸਾਡਾ ਫਰੀਦਕੋਟ, ਬਠਿੰਡਾ ਤੇ ਕੋਟਪੂਰੇ ਤੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ 1500 ਰੁਪਏ ਕਿਲੋ ਜਾਂਦਾ ਰਿਹਾ। ਤੁਹਾਡੇ ਫਰੀਦਕੋਟ, ਆਪਣੇ ਫਰੀਦਕੋਟ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਇਹੋ ਜਿਹੇ ਲੋਕ ਰਹਿੰਦੇ ਨੇ ਜਿਹੜੇ 1500 ਰੁਪਏ ਕਿਲੋ ਦੀ ਸਬਜ਼ੀ ਖਰੀਦ ਕੇ ਖਾ ਸਕਦੇ ਨੇ। ਇਹ 2000 ਗਜ ਦੇ ਵਿੱਚ ਬਣਿਆ ਹੋਇਆ। ਇਹਦੇ ਉੱਤੇ 18 ਲੱਖ ਰੁਪਏ ਦਾ ਜਿਹੜਾ ਉੱਤੇ ਆ ਪੋਲੀ ਹਾਊਸ ਬਣਿਆ, ਜਿਹਦੇ ਵਿੱਚ 50% ਸਬਸਿਡੀ ਹੈ। 9 ਲੱਖ ਰੁਪਈਆ ਸਰਕਾਰ ਦੀ ਸਬਸਿਡੀ ਹੈ, 9 ਲੱਖ ਰੁਪਈਆ ਅਸੀਂ ਪੱਲਿਓਂ ਲਾਇਆ ਹੈਗਾ। ਜਿਹੜਾ ਅੰਦਰ ਜਿਹੜੀ ਫਿਟਿੰਗ ਹੈਗੀ ਹੈ, ਉਹ ਇਹਦੇ ਸਮਝ ਲਓ ਵੀ ਸਾਡੀ ਵਾਲੀ ਜਿਹੜੀ ਹੈਗੀ ਹੈ ਉਹ 20 ਲੱਖ ਦੀ ਹੈ। ਤਾਂ 38 ਲੱਖ ਦਾ ਖਰਚਾ ਇਹਦੇ ਤੇ ਜਿਹੜਾ ਆਇਆ, ਜਿਹਦੇ ਵਿੱਚ 9 ਲੱਖ ਦੀ ਸਬਸਿਡੀ ਹੈਗੀ ਹੈ। ਸਮਝ ਲਓ ਵੀ ਤੁਸੀਂ 29 ਲੱਖ ਰੁਪਈਆ ਖਰਚਾ ਆਉਂਦਾ ਹੈਗਾ। ਤੇ ਜੇ ਤੁਸੀਂ ਦੱਬ ਕੇ ਮਿਹਨਤ ਕਰਦੇ ਹੋ ਤਾਂ ਤੀਜੇ ਸਾਲ ਤੁਹਾਡਾ ਬਿਲਕੁਲ ਸਾਰਾ ਕੁਝ ਫ੍ਰੀ ਹੋ ਜਾਂਦਾ ਹੈ। ਤੀਜੇ ਸਾਲ ਤੋਂ ਤੁਹਾਡੀ ਜਿੰਨੀ ਵੀ ਇਨਕਮ ਹੈ 10-15 ਲੱਖ ਦੀ ਜਿਹੜੀ ਹੈ, ਉਹ ਤੁਹਾਨੂੰ ਅੱਧੇ ਏਕੜ 'ਚੋਂ ਹੈ। ਇਹ ਯਾਦ ਰੱਖੋ ਬਸ ਵੀ ਅੱਧੇ ਏਕੜ 'ਚੋਂ ਇਹ ਸਾਰਾ ਕੁਝ ਹੈਗਾ। ਫਰੀਦਕੋਟ ਤੋਂ ਗਗਨਦੀਪ ਸਿੰਘ, ਇੰਡੋਜ਼ ਟੀਵੀ, ਆਸਟ੍ਰੇਲੀਆ।